ਸਭ ਤੋਂ ਜਿਹੜੀ ਮੇਨ ਖਬਰ ਹੈਗੀ ਆ, ਟਰੰਪ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਕਰ ਰਿਹਾ ਹੈਗਾ ਬਹੁਤ ਜ਼ੋਰ ਸ਼ੋਰ ਦੇ ਨਾਲ ਵੀ ਜਿਹੜਾ ਮੇਜਰ ਪਾਲਿਸੀ ਬਿੱਲ ਆ ਇਸ ਨੂੰ ਪਾਸ ਕੀਤਾ ਜਾ ਸਕੇ ਜਾਂ ਇਸ ਨੂੰ ਪਾਸ ਕਰਾਇਆ ਜਾ ਸਕੇ। ਹਾਊਸ ਸਪੀਕਰ ਜੋ ਮਾਈਕ ਜੌਨਸਨ ਆ, ਉਹ ਸਟਿਲ ਅੱਜ ਸਵੇਰ ਤਾਈਂ ਜਾਣੀ ਕਿ ਬੁੱਧਵਾਰ ਸਵੇਰ ਤਾਈਂ ਨੈਗੋਸ਼ੀਏਟ ਕਰ ਰਹੇ ਹੈਗੇ ਆ, ਕਿਉਂਕਿ ਜੋ 3 ਦੇ ਕਰੀਬ ਜਿਹੜੇ ਸੈਨੇਟਰਸ ਹੈਗੇ ਆ ਉਹ ਹਜੇ ਵੀ ਐਗਰੀ ਨਹੀਂ ਕਰ ਰਹੇ ਹੈਗੇ। ਸੋ ਮੈਡੀਕੇਅਰ ਨੂੰ ਲੈ ਕੇ ਇੱਕ ਵੱਡਾ ਇਸ਼ੂ ਜਿਹੜਾ ਬਣਿਆ ਹੋਇਆ ਮੈਡੀਕੇਅਰ ਕੱਟਸ ਨੂੰ ਲੈ ਕੇ, ਤੇ ਰਿਪਰੈਜ਼ੈਂਟੇਟਿਵ ਐਂਡੀ ਹੈਰਿਸ ਜੋ ਮੈਰੀਲੈਂਡ ਤੋਂ ਹੈਗੇ ਆ, ਚੇਅਰਮੈਨ ਅਲਟਰਾ ਕੰਜ਼ਰਵੇਟਿਵ ਹਾਊਸ ਫਰੀडम ਕਾਕਸ ਦੇ ਉਹ ਚੇਅਰਮੈਨ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਪ੍ਰਪੋਜ਼ਲ ਆਫਰ ਕੀਤਾ ਗਿਆ ਸੀ ਕੱਲ ਰਾਤ ਨੂੰ, ਤੇ ਉਹ ਕਹਿੰਦੇ ਵੀ ਹਾਰਡ ਲਾਈਨਰਸ ਤਾਂ ਐਕਸੈਪਟ ਕਰੂਗੇ। ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀਆਂ ਚੇਂਜਸ ਦੀਆਂ ਆਊਟਲਾਈਨ ਨਹੀਂ ਕੀਤੀਆਂ, ਪਰ ਕਹਿੰਦੇ ਵੀ ਜੋ ਫਰਦਰ ਕੱਟਸ ਆ ਮੈਡੀਕੇਡ ਦੇ ਵਿੱਚ ਤੇ ਕਲੀਨ એનર્ਜੀ ਟੈਕਸ ਕ੍ਰੈਡਿਟ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਦਿੱਤੇ ਗਏ ਸੀ, ਉਹਨਾਂ ਨੂੰ ਐਲੀਮੀਨੇਟ ਕਰਨਾ ਚਾਹੀਦਾ ਹੈਗਾ ਆ। ਸੋ ਇਹ ਹੋਰ ਮੈਡੀਕੇਡ ਕੱਟਸ ਦੇ ਹੱਕ ਦੇ ਵਿੱਚ ਹੈਗੇ ਆ, ਤੇ ਕਹਿੰਦੇ ਵੀ ਜੋ ਬਿੱਲ ਆ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਪਾਸ ਹੋ ਜਾਊਗਾ, ਪਰ ਅੱਜ ਨਹੀਂ ਹੋਣਾ ਹੈਗਾ। ਰਿਪਰੈਜ਼ੈਂਟੇਟਿਵ ਚਿਪ ਰॉय ਜੋ ਰਿਪਬਲਿਕਨ ਹੈਗੇ ਟੈਕਸਸ ਦੇ, ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ ਪ੍ਰੋਗਰੈਸ ਤਾਂ ਕਰ ਰਹੇ ਆ, ਪਰ ਸਟਿਲ ਇਹ ਲੌਂਗ ਵੇ ਟੂ ਗੋ। ਸੋ ਇਹ ਦੋ ਜਿਹੜੇ ਰਿਪਰੈਜ਼ੈਂਟੇਟਿਵ ਹੋ ਗਿਆ ਜਿਹੜੇ ਆਲਰੇਡੀ ਅੜਿੱਕਾ ਬਣੇ ਹੋਏ ਹੈਗੇ ਆ। ਸੋ ਇਸ ਤੋਂ ਬਾਅਦ ਰਿਪਰੈਜ਼ੈਂਟੇਟਿਵ ਮੈਰੀ ਗੇਸ ਕੈਮਲੋਨ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਟੈਰੀਬਲ ਬਿੱਲ ਹੈਗਾ ਆ, ਤੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਕ੍ਰਿਟੀਕਲ ਪਾਰਟਸ ਆ ਜਿਨ੍ਹਾਂ ਨੂੰ ਹਜੇ ਤੱਕ ਜਿਹੜਾ ਆ ਕਰੈਕਟ ਕਰਨ ਦੀ ਜ਼ਰੂਰਤ ਹੈਗੀ ਆ। ਸੋ ਪ੍ਰੈਜ਼ੀਡੈਂਟ ਟਰੰਪ ਹੁਣੀ ਰਿਪਬਲਿਕਨਸ ਨੂੰ ਇਕੱਠੇ ਕਰ ਰਹੇ ਆ ਵੀ ਸਾਰੇ ਜਾਣੇ ਇਕੱਠੇ ਹੋ ਇਸ ਇਸ਼ੂ ਦੇ ਉੱਤੇ, ਟੈਕਸ ਕੱਟਸ ਨੂੰ ਲੈ ਕੇ। ਇਹਦੇ ਵਿੱਚ $3 ਟ੍ਰਿਲੀਅਨ ਦੇ ਕਰੀਬ ਹੋਰ ਡੈਫਿਸਿਟ ਹੋਣਾ ਹੈਗਾ। ਹਾਲਾਂਕਿ ਤੁਹਾਨੂੰ ਪਤਾ ਹੀ ਆ ਵੀ ਟਰੰਪ ਉਹਨਾਂ ਨੇ ਡੋਜ ਡਿਪਾਰਟਮੈਂਟ ਸੈਟਅਪ ਕੀਤੀ ਸੀ ਵੀ ਇੱਧਰੋਂ ਵੀ ਕੱਟ ਕਰ ਦਿਓ, ਇੱਧਰੋਂ ਵੀ ਕੱਟ ਕਰ ਦਿਓ, ਇਹਨਾਂ ਨੂੰ ਲੇ ਆਫ ਕਰ ਦਿਓ, ਤੇ ਉਹ ਜਿਹੜਾ ਆ ਉਹ ਡੈਫਿਸਿਟ 'ਚ ਕਿੱਧਰ ਗਿਆ, ਤੇ ਬਲਕਿ ਹੋਰ ਡੈਫਿਸਿਟ ਜਿਹੜਾ ਵਧਣ ਉਹ ਜਾ ਰਿਹਾ ਹੈਗਾ। ਜੀ ਬਿਲਕੁਲ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਮੈਡੀਕੇਡ ਦੇ ਵਿੱਚ $1 ਟ੍ਰਿਲੀਅਨ ਦਾ ਪ੍ਰਪੋਜ਼ਡ ਕੱਟ ਜਿਹੜੇ ਜੀਓਪੀ ਲਾਅ ਮੇਕਰਸ ਆ ਉਹ ਸੋਚ ਰਹੇ ਆ ਮੈਡੀਕੇਡ ਤੇ ਫੂਡ ਸਟੈਂਪਸ ਦੇ ਜਿਹੜੇ ਉਹ ਪ੍ਰੋਗਰਾਮਸ ਦੇ ਵਿੱਚ। ਸੋ ਕਾਫੀ ਵੱਡੀ ਪੱਧਰ ਦੇ ਉੱਤੇ ਲੋਕਾਂ ਦੇ ਉੱਤੇ ਇਸ ਦਾ ਅਸਰ ਪਊਗਾ। ਤੁਸੀਂ ਹੱਕ 'ਚੋਂ ਨਹੀਂ ਹੱਕ 'ਚੋਂ ਇੱਕ ਡਿਫਰੈਂਟ ਗੱਲ ਆ, ਪਰ ਜਿਹੜੇ ਲੋਕ ਹੁਣ ਉਸ ਦੇ ਆਸਰੇ ਦੇ ਉੱਤੇ ਆ ਚੁੱਕੇ ਆ, ਅਚਨਚੇਤੇ ਬੰਦ ਕਰਨ ਦੇ ਨਾਲ ਉਹਨਾਂ ਦੇ ਜੀਵਨ ਦੇ ਉੱਤੇ ਅਸਰ ਤਾਂ ਜਿਹੜਾ ਉਹ ਪੈਣਾ ਹੀ ਪੈਣਾ ਆ। ਕਹਿੰਦੇ ਵੀ ਯੂਐਸ ਦੀ ਕਾਫੀ ਵੱਡੀ ਜਿਹੜੀ ਪਾਪੂਲੇਸ਼ਨ ਇਹਨਾਂ ਪ੍ਰੋਗਰਾਮਸ ਦੇ ਉੱਤੇ ਡਿਪੈਂਡੈਂਟ ਹੈਗੀ ਆ, ਉਸ ਦੇ ਉੱਤੇ ਟੇਕ ਲਾ ਕੇ ਰੱਖਦੇ ਆ। 71 ਮਿਲੀਅਨ ਲੋਕ ਮੈਡੀਕੇਡ ਦੇ ਵਿੱਚ ਐਨਰੋਲਡ ਨੇ, 42 ਮਿਲੀਅਨ ਅਮਰੀਕਨਸ ਜਿਹੜੇ ਆ ਉਹਨਾਂ ਨੂੰ ਫੂਡ ਸਟੈਂਪਸ ਮਿਲਦੀਆਂ ਨੇ। ਸੋ ਹਸਪਤਾਲਸ ਨੂੰ ਵੀ ਕਹਿੰਦੇ ਵੀ ਇਸ ਦਾ ਅਸਰ ਪੈ ਸਕਦਾ ਹੈ ਜੇ ਮੈਡੀਕੇਡ ਦੇ ਜਿਹੜੇ ਕੱਟਬੈਕਸ ਆ ਉਹ ਹੁੰਦੇ ਹੈਗੇ ਆ। ਸੋ ਕਹਿੰਦੇ ਵੀ ਜੌਬ ਬੇਸਡ ਇੰਸ਼ੋਰੈਂਸ ਹੋਰ ਥਾਵਾਂ ਤੋਂ ਜਿਹੜੇ ਆ ਉਹਨਾਂ ਦੇ ਦਰਵਾਜ਼ੇ ਜਿਹੜੇ ਉਸ ਬਾਬਤ ਬੰਦ ਹੋ ਸਕਦੇ ਆ। ਬਹੁਤ ਸਾਰੇ ਜਿਹੜੇ ਸੂਬੇ ਇਹਨਾਂ ਦੇ ਆਪਰੇਸ਼ਨ ਕਾਸਟ ਆਪਣੇ ਮੋਢਿਆਂ ਤੇ ਭਾਰ ਜਿਹੜਾ ਉਹ ਚੱਕਦੇ ਇਹਨਾਂ ਪ੍ਰੋਗਰਾਮਸ ਦਾ, ਤੇ ਜੇ ਪਿੱਛੋਂ ਫੰਡਿੰਗ ਬੰਦ ਹੋ ਗਈ ਤਾਂ ਇਹਦਾ ਮਤਲਬ ਉਹ ਵੀ ਪ੍ਰੋਗਰਾਮ ਦੀ ਜਿਹੜੀ ਆਪਰੇਸ਼ਨ ਦਾ ਉਹਨਾਂ ਦੇ ਉੱਤੇ ਅਸਰ ਪੈ ਸਕਦਾ ਹੈਗਾ ਆ। ਸੋ ਗਰੋਸਰੀ ਸਟੋਰ ਓਨਰਸ ਜਿਹੜੇ ਆ ਉਹ ਵਾਰਨਿੰਗ ਦੇ ਰਹੇ ਆ, ਕਹਿੰਦੇ ਵੀ ਇਹਨਾਂ ਕੱਟਸ ਦੇ ਨਾਲ ਜਿਹੜਾ ਸਨੈਪ ਪ੍ਰੋਗਰਾਮ ਆ ਉਹ ਜਿਹੀਆਂ ਫੂਡ ਸਟੈਂਪਸ ਜਿਹਨੂੰ ਪਹਿਲਾਂ ਆਖਿਆ ਜਾਂਦਾ ਸੀ, ਉਹਦੇ ਨਾਲ ਕਹਿੰਦੇ ਵੀ ਲੋਕਲ ਇਕੋਨਮੀਜ਼ ਤੇ ਜਿਹੜੀਆਂ ਜੌਬਸ ਆ ਉਸ ਦੇ ਵਿੱਚ ਕਟੌਤੀ ਹੋ ਸਕਦੀ ਆ। ਸੋ ਮੈਡੀਕੇਡ ਨੂੰ ਲੈ ਕੇ ਤੇ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਸਨੈਪ ਪ੍ਰੋਗਰਾਮਸ ਆ ਜਾਂ ਚਿਪ ਪ੍ਰੋਗਰਾਮ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਜਿਹੜੀ ਇਸ ਟਾਈਮ ਕਟੌਤੀ ਦੀ ਆਵਾਜ਼ ਜਿਹੜੀ ਉਹ ਚੱਕੀ ਜਾ ਰਹੀ ਆ, ਖਾਸ ਕਰਕੇ ਜਿਹੜੇ ਰਿਪਬਲਿਕਨਸ ਇਹਦੀ ਮੰਗ ਕਰ ਰਹੇ ਆ, ਤਾਂ ਉਹਨੂੰ ਲੈ ਕੇ ਜ਼ਰੂਰ ਚਿੰਤਾ ਬਣੀ ਪਈ ਆ। ਰਾਸ਼ਟਰਪਤੀ ਟਰੰਪ ਹੋਣਾ ਨੇ ਤਾਂ ਐਫ ਵਰਡ ਵੀ ਯੂਜ਼ ਕਰਤਾ, ਡੋਂਟ ਐਫ ਅਰਾਊਂਡ ਵਿਦ ਮੈਡੀਕੇਡ। ਜਿਹੜੇ ਟਰੰਪ ਹੋਣਾ ਨੇ ਕਹਿੰਦੇ ਵੀ ਹਾਊਸ ਦੇ ਰਿਪਬਲਿਕਨਸ ਆ ਉਹਨਾਂ ਨੂੰ ਜਿਹੜਾ ਉਹ ਆਖਿਆ। ਟਰੰਪ ਹੋਣਾ ਦਾ ਕਹਿੰਦੇ ਵੀ ਬਹੁਤ ਹੀ ਬਲੰਟ ਮੈਸੇਜ ਸੀਗਾ ਕੈਪੀਟਲ ਹਿੱਲ ਦੇ ਉੱਤੇ। ਕਹਿੰਦੇ ਵੀ ਇਹਦੀ ਜਿਹੜੀ ਬਿੱਲ ਦੀ ਜਿਹੜੀ ਮੂਵਮੈਂਟ ਆ ਉਹ ਇਸ ਟਾਈਮ ਜਿਹੜੇ ਕੁਛ ਰਿਪਬਲਿਕਨਸ ਹੀ ਆ
ਉਹਨਾਂ ਦੇ ਦੁਆਰਾ ਜਿਹੜੀ ਆ ਰੁਕੀ ਪਈ ਹੈਗੀ ਆ। ਸੋ ਜਿਹੜੇ ਕੰਜ਼ਰਵੇਟਿਵ ਜ਼ਿਆਦਾ ਨੇ ਉਹ ਕਹਿੰਦੇ ਆ ਵੀ ਭਾਈ ਨਹੀਂ, ਇਹਦੇ ਵਿੱਚ ਤਾਂ ਕੱਟ ਜਿਹੜੇ ਉਹ ਕਰਨੇ ਆ। ਟਰੰਪ ਹੁਣੀ ਕਹਿੰਦੇ ਵੀ ਨਹੀਂ ਕਰਨੇ। ਸੋ ਇਹ ਜਿਹੜਾ ਹੁਣ ਮਸਲਾ ਹੈ ਨਾ, ਹੋਰ ਪਾਸੇ ਨੂੰ ਜਿਹੜਾ ਉਹ ਉਲਝਿਆ ਪਿਆ ਹੈਗਾ ਆ। ਸੋ ਇਹ ਟੈਕਸ ਦੇ ਵਿੱਚ ਕਟੌਤੀ ਦਾ ਜਿਹੜਾ ਬਿੱਲ ਆ, ਸਾਲਟ ਦਾ ਜਿਹੜਾ ਨਾਲ ਦੇ ਵਿੱਚ ਰੌਲਾ ਹੈ, ਲੂਣ ਵਾਲਾ ਸਾਲਟ ਨਹੀਂ ਆ, ਇਹ ਜਿਹੜੇ ਸਟੇਟ ਦਾ ਤੇ ਫੈਡਰਲ ਲੈਵਲ ਦੇ ਉੱਤੇ ਜਿਹੜੀ ਫੰਡਿੰਗ ਹੁੰਦੀ ਆ ਵੱਖ-ਵੱਖ ਜਿਹੜੇ ਪ੍ਰੋਗਰਾਮਸ ਨੂੰ ਲੈ ਕੇ, ਉਹਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਰਾਸ਼ੀ ਜਿਹੜੀ ਉਹ ਦੇਣੀ ਆ, ਉਸ ਦਾ ਜਿਹੜਾ ਉਹ ਰੌਲਾ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਆ। ਚਿਲਡਰਨ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਜਿਹੜਾ ਚਿਪ ਪ੍ਰੋਗਰਾਮ ਆ, ਉਹਦੇ ਵਿੱਚ 80 ਮਿਲੀਅਨ ਅਮਰੀਕਨ ਜਿਹੜੇ ਆਉਂਦੇ ਆ, ਉਹਨਾਂ ਦੇ ਉੱਤੇ ਜਿਹੜਾ ਉਹ ਅਸਰ ਪੈ ਸਕਦਾ। ਸੋ ਕੁਛ ਕੁ ਆਪਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਇਸ ਟਾਈਮ ਜਿਹੜੇ ਰਿਪਬਲਿਕਨਸ ਆ ਉਹ ਟਰੰਪ ਹੋਣਾ ਦੇ ਪੂਰੇ ਪਲਾਨ ਦੇ ਨਾਲ ਨਹੀਂ ਜੁੜ ਰਹੇ। ਉਹ ਆਪਣੀਆਂ ਗੱਲਾਂ ਵਿੱਚ ਕੁਝ ਖਾਸ ਮਨਵਾਉਣਾ ਚਾਹੁੰਦੇ ਆ, ਪਰ ਹੁਣ ਦੇਖੋ ਅੱਗੇ ਕੀ ਬਣਦਾ। ਜਿੱਦਾਂ ਚਿਪ ਰॉय ਦਾ ਤੁਸੀਂ ਆਲਰੇਡੀ ਦੱਸ ਹੀ ਚੁੱਕੇ ਆ ਵੀ ਉਹ ਇਸ ਟਾਈਮ ਕਹਿੰਦੇ ਵੀ ਉਹਨਾਂ ਨੂੰ ਮਨਾਉਣਾ ਜਾਂ ਉਹਨਾਂ ਨੂੰ ਲਾਈਨ ਦੇ ਵਿੱਚ ਲੈ ਕੇ ਆਉਣਾ, ਉਹ ਥੋੜਾ ਜਿਹਾ ਸਭ ਤੋਂ ਜ਼ਿਆਦਾ ਜਿਹੜਾ ਉਹ ਔਖਾ ਕੰਮ ਜਿਹੜਾ ਉਹ ਹੋ ਸਕਦਾ ਆ। ਸੋ ਕਾਫੀ ਤੇਜ਼ ਬੋਲਦੇ ਨੇ ਚਿਪ ਰॉय, 52 ਸਾਲਾਂ ਦੇ ਆ, ਟੈਕਸਨ ਨੇ, ਤੇ ਇਹ ਇੱਕ ਜੀਓਪੀ ਦੇ ਜਿਹੜੇ ਹਾਰਡ ਲਾਈਨਰਸ ਦੇ ਡਿਫੈਕਟੋ ਲੀਡਰ ਮੰਨੇ ਜਾਂਦੇ ਨੇ। ਤੇ ਉਹਨਾਂ ਨੇ ਜਿਹੜਾ ਟਰੰਪ ਉਹਨਾਂ ਦੇ ਇਸ ਮੈਗਾ ਬਿੱਲ ਦੀ ਪਬਲਿਕਲੀ ਜਿਹੜੀ ਆਪੋਜੀਸ਼ਨ ਆ ਉਹ ਪੇਸ਼ ਜਿਹੜੀ ਉਹ ਕੀਤੀ ਹੈਗੀ ਆ। ਕੁਛ ਵੀ ਹੋਵੇ, ਕੈਲੀਫੋਰਨੀਆ ਵਾਲੇ ਜਿਹੜੇ ਸਾਡੇ ਸਰੋਤੇ ਆ ਸੁਣ ਰਹੇ ਆ, ਜਿਹੜੇ ਬਹੁਤ ਸਾਰੇ ਲੋਕ ਮੈਡੀਕਲ ਦੇ ਉੱਤੇ ਹੈਗੇ ਆ, ਸੋ ਮੈਡੀਕਲ ਕੱਟ ਹੋਣ ਜਾ ਰਹੇ ਆ। ਸੋ ਉਹਦੇ ਚ ਕੀ ਚੇਂਜਸ ਆਉਣਗੀਆਂ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ। ਪਰ ਓਵਰਆਲ $1 ਟ੍ਰਿਲੀਅਨ ਦਾ ਜਿਹੜਾ ਮੈਡੀਕੇਡ, ਜਿਹਨੂੰ ਕੈਲੀਫੋਰਨੀਆ ਚ ਮੈਡੀਕਲ ਕਹਿ ਦਿੰਦੇ ਆ, ਉਹਦੇ ਚ ਕੱਟ ਹੋਣ ਜਾ ਰਿਹਾ ਜੀ।